ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ। ਸੋ ਗੁਰਬਾਣੀ ਵਿਚਾਰਾਂ ਹੁਣ ਹੋਣਗੀਆਂ ਸੈਗਮੈਂਟ ਦੇ ਵਿੱਚ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਅਸੀਂ ਜਿਹੜਾ ਟਾਈਟਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1423 ਤੇ ਸ਼ਲੋਕ ਵਾਰਾਂ ਤੇ ਵਧੀਕ ਜੀ, ਇਸ ਦੇ ਵਿੱਚ ਉਹ ਸ਼ਲੋਕ ਨੇ ਜਿਹੜੇ ਵਧੇ। ਵਧੀਕ ਦਾ ਮਤਲਬ ਹੀ ਵੱਧ ਗਏ, ਕਿਉਂਕਿ ਜਿਹੜਾ ਪੈਟਰਨ ਗੁਰੂ ਗ੍ਰੰਥ ਸਾਹਿਬ 'ਚ ਹੈ, ਜਿਸ ਥਾਟ ਦਾ ਸ਼ਲੋਕ ਹੁੰਦਾ ਹੈ ਉਸ ਦੀ ਫਿਰ ਪੌੜੀ ਹੁੰਦੀ ਹੈ ਜੀ। ਜਾਂ ਅਸੀਂ ਸੁਖਮਣੀ ਸਾਹਿਬ ਫਾਰਮੈਟ 'ਚ ਦੇਖਦੇ ਹਾਂ ਵੀ 24 ਸ਼ਲੋਕ ਨੇ ਤਾਂ 24 ਅਸ਼ਟਪਦੀਆਂ। ਸੋ ਅਸ਼ਟਪਦੀ ਦਾ ਮਤਲਬ ਹੈ ਕਿ ਉਹਦੇ 'ਚ 8 ਪਦੇ ਹੁੰਦੇ ਨੇ ਜਿਹੜੇ ਉਸੇ ਥਾਟ ਨੂੰ ਅੱਗੇ ਐਕਸਪਲੇਨ ਕਰਦੇ ਨੇ ਜਿਹੜਾ ਸ਼ਲੋਕ ਹੁੰਦਾ। ਸੋ ਇਹ ਜਿਹੜੇ ਉਸ ਸਾਰੇ 'ਚੋਂ ਵਧੇ ਹੋਏ ਨੇ, ਇਹ ਇਸ ਹੈਡਿੰਗ ਦੇ ਥੱਲੇ ਪਹਿਲੀ ਪਾਤਸ਼ਾਹੀ, ਦੂਸਰੀ ਪਾਤਸ਼ਾਹੀ, ਤੀਸਰੇ ਇਵੇਂ ਇਹ ਦਰਜ ਨੇ। ਔਰ ਅੱਜ ਅਸੀਂ 2 ਸ਼ਲੋਕ ਨੰਬਰ 18 ਔਰ 19 ਇਸ ਨੂੰ ਵਿਚਾਰਾਂਗੇ। ਦੋਨਾਂ ਦੇ ਵਿੱਚ 2 ਕਿਸਮ ਦੇ ਲਾਈਫ ਸਟਾਈਲ ਦਾ ਜ਼ਿਕਰ ਹੈ। ਪਹਿਲਾ ਤਾਂ ਉਹ ਜਿਹੜਾ ਗੁਰਮੁਖ ਹੈ, ਜਿਹੜਾ ਰੱਬ ਦੇ ਵਿੱਚ ਯਕੀਨ ਰੱਖਦਾ ਹੈ, ਗੁਰੂ ਦੀ ਸਿੱਖਿਆਵਾਂ ਤੇ ਅਮਲ ਕਰਦਾ ਹੈ, ਜਿਹੜਾ ਕਿਰਤ ਕਮਾਈ, ਘਾਲਣਾ ਦੀ ਕਮਾਈ ਖਾਂਦਾ ਹੈ, ਰਿਜ਼ਕੇ ਹਲਾਲ, ਔਰ ਜਿਹੜਾ ਸ਼ੁਕਰਗੁਜ਼ਾਰੀ 'ਚ ਹੈ, ਜਿਹੜਾ ਰੱਬ ਨੂੰ ਹਰ ਚੀਜ਼ ਦੇ ਵਿੱਚ ਦੇਖਦਾ ਹੈ, ਕਿਸੇ ਦੇ ਉੱਤੇ ਧੱਕਾ ਕਰਦਾ ਨਹੀਂ, ਕਿਸੇ ਨਾਲ ਹੁੰਦਾ ਧੱਕਾ ਸਹਾਰਦਾ ਨਹੀਂ, ਔਰ ਜੋ ਕੁਝ ਵੀ ਵਾਪਰ ਰਿਹਾ ਹੁੰਦਾ ਹੈ ਉਸ ਨੂੰ ਰੱਬ ਦੇ ਹੁਕਮ 'ਚ ਸਮਝਦਾ ਹੈ। ਉਹਦੀ ਜ਼ਿੰਦਗੀ 'ਚ ਦੁੱਖ ਆਏ, ਸੁੱਖ ਆਏ, ਦੁੱਖ ਦੇ ਵਿੱਚ ਉਹ ਬੇਹਾਲ ਨਹੀਂ ਹੁੰਦਾ, ਸੁੱਖ ਦੇ ਵਿੱਚ ਉਹ ਪਾਗਲ ਨਹੀਂ ਹੁੰਦਾ। ਔਰ ਇਹ ਉਸ ਗੁਰਮੁਖ ਦੀ ਲਾਈਫ ਸਟਾਈਲ ਜਾਂ ਜੀਵਨ ਦਾ ਵੇਰਵਾ ਹੈ ਜਿਹਨੇ ਰੱਬ ਨੂੰ ਆਪਣਾ ਆਪਾ ਹਵਾਲੇ ਕਰ ਦਿੱਤਾ ਹੈ। ਗੁਰਮੁਖ ਹੁਕਮ ਮੰਨੇ ਸਹਿ ਕੇਰਾ, ਹੁਕਮੇ ਹੀ ਸੁਖ ਪਾਏ, ਹੁਕਮੋਂ ਸੇਵੇ ਹੁਕਮ ਅਰਾਧੇ, ਹੁਕਮੇ ਸਮੈ ਸਮਾਏ, ਹੁਕਮ ਵਰਤ ਨੇਮ ਸੁਚ ਸੰਜਮ, ਮਨ ਚਿੰਦਿਆ ਫਲ ਪਾਏ, ਸਦਾ ਸੁਹਾਗਣ ਜੇ ਹੁਕਮੈ ਬੁੱਝੈ, ਸਤਿਗੁਰ ਸੇਵੈ ਲਿਵ ਲਾਏ, ਨਾਨਕ ਕਿਰਪਾ ਕਰੇ ਜਿਨ ਉਪਰ, ਤਿਨ ਹੁਕਮੇ ਲੈ ਮਿਲਾਏ। ਕਿ ਇੱਕ ਉਹ ਰੂਹਾਂ ਨੇ ਗੁਰਮੁਖ ਜਿਸ ਨੂੰ ਗੁਰੂ ਨੇ ਫਰਮਾਇਆ ਕਿ ਜਿਹੜਾ ਆਪਣੇ ਪਿਆਰੇ ਦਾ, ਆਪਣੇ ਸ਼ੌਹ ਦਾ, ਆਪਣੇ ਰੱਬ ਦੇ ਹੁਕਮ ਭਾਣੇ ਦੇ ਵਿੱਚ ਜਿਉਂਦੇ ਨੇ, ਉਸ ਹੁਕਮੇ ਹੀ, ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਅਲਟੀਮੇਟ ਜੋ ਵਾਪਰ ਰਿਹਾ ਉਹ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੈ। ਔਰ ਉਹ ਜਦੋਂ ਹੁਕਮ ਤੇ ਅਮੰਨਾ ਕਰਦੇ ਨੇ ਤੇ ਉਹਨਾਂ ਦੇ ਅੰਦਰ ਟਿਕ ਜਾਂਦਾ ਹੈ, ਅੰਦਰ ਟਿਕਾ ਆ ਜਾਂਦਾ, ਉਸ 'ਚ ਉਹਨਾਂ ਨੂੰ ਸੁੱਖ ਮਿਲਦਾ ਹੈ। ਉਹ ਹੁਕਮੋਂ ਸੇਵੇ ਹੁਕਮ ਅਰਾਧੇ, ਹੁਕਮੇ ਸਮੈ ਸਮਾਏ। ਉਹ ਉਸ ਵਾਹਿਗੁਰੂ ਦੇ ਵਿੱਚ ਜਿਹੜਾ ਹੁਕਮ ਜਿਸ ਦਾ ਚੱਲਦਾ ਹੈ ਉਹਦੇ 'ਚ ਹੀ ਹਮੇਸ਼ਾ ਲੀਨ ਰਹਿੰਦੇ ਨੇ, ਸਦਾ ਸਮਾਏ ਉਹਦੇ 'ਚ ਲੀਨ ਰਹਿੰਦੇ ਨੇ। ਔਰ ਉਹ ਜੋ ਕੁਛ ਵੀ ਕਰ ਰਹੇ ਹੁੰਦੇ ਨੇ, ਅਰਾਧਨਾ ਹੈ ਜਾਂ ਸੇਵਾ, ਉਹਨਾਂ ਨੂੰ ਲੱਗਦਾ ਵੀ ਉਹ ਹੁਕਮ ਦੇ ਵਿੱਚ ਹੀ ਕਰ ਰਹੇ ਨੇ। ਉਹਦੇ 'ਚ ਵੀ ਉਹ ਮਾਣ ਜਾਂ ਵਡਿਆਈ ਨਹੀਂ ਲੈਂਦੇ ਕਿ ਜੀ ਮੈਂ ਇਹ ਕਰ ਰਿਹਾ, ਉਹ ਹੁਕਮ ਦੇ ਵਿੱਚ ਹੀ ਨੇ। ਔਰ ਉਹਨਾਂ ਨੂੰ ਫਿਰ ਜਿਹੜੇ ਦੁਨਿਆਵੀ ਬ੍ਰਾਹਮਣਵਾਦੀਆਂ ਦੇ ਬਣਾਏ ਹੋਏ ਵਰਤ ਨੇ, ਨੇਮ ਨੇ, ਸੁੱਚ ਤੇ ਝੂਠ ਹੈ, ਸੰਜਮ ਹੈ। ਮੈਂ ਪਿਛਲੇ ਦਿਨਾਂ 'ਚ ਇੱਕ ਸੱਜਣ, ਕੋਈ ਸੁੱਚਾ ਸਿੰਘ ਨਾਮ ਦੇ, ਜਿਨ੍ਹਾਂ ਬਾਰੇ ਕੋਈ ਗੱਲ ਸਾਹਮਣੇ ਆਈ ਤੇ ਮੈਂ ਜੋਕਿੰਗਲੀ ਕਹਿ ਰਿਹਾ ਸੀ ਕਿਸੇ ਨੂੰ, ਮੈਂ ਕਿਹਾ ਜੀ ਇਹ ਐਸੀ ਕੀ ਗੱਲ ਹੈ? ਮੈਂ ਕਿਹਾ ਜਿੰਨਿਆਂ ਨੂੰ ਮੈਨੂੰ ਪਤਾ ਬਹੁਤੇ ਨਾਂ ਤਾਂ ਸੁੱਚਾ ਹੁੰਦਾ, ਨਿਕਲਦੇ ਝੂਠੇ ਨੇ ਤੇ ਝੂਠੇ ਦੇ ਨਾਲ ਝੂਠਾ ਆਪੇ ਹੀ ਜੁੜ ਜਾਂਦਾ ਹੈ। ਸੋ ਕਈ ਵਾਰ ਇਹ ਹੁੰਦਾ ਹੈ ਕਿ ਵੀ ਅਸੀਂ ਜਿਸ ਕਿਸਮ ਦਾ ਜੀਵਨ ਜੀ ਰਹੇ ਹਾਂ, ਹਾਲਾਂਕਿ ਇਸ ਦੇ ਉੱਤੇ ਹੋਰ ਵੀ ਜੋਕ ਹੁੰਦੇ ਨੇ ਕਿ ਨਾ ਕਰੋੜੀ ਮੱਲ ਹੈ, ਉਹ ਮੰਗਦਾ ਫਿਰਦਾ ਹੈ ਜਾਂ ਕੋਈ ਹੋਰ ਇਸ ਕਿਸਮ ਦੇ, ਲੇਕਿਨ ਮੈਂ ਇਹਨੂੰ ਰੂਹਾਨੀ ਆਸਪੈਕਟ ਦੇ ਵਿੱਚ ਦੇਖਦਾ ਕਿ ਗੁਰੂ ਸਾਹਿਬ ਨੇ ਫਰਮਾਇਆ ਕਿ ਫਿਰ ਉਹਨਾਂ ਨੂੰ ਇਹ ਜਿਹੜੇ ਦਿਖਾਵੇ ਦੀ ਹੈ, ਸੁੱਚ ਹੈ, ਸੰਜਮ ਹੈ, ਨੇਮ ਹੈ, ਇਹ ਚੰਗੇ ਨਹੀਂ ਲੱਗਦੇ। ਮਨ ਚਿੰਦਿਆ ਫਲ, ਉਹਨਾਂ ਦੇ ਅੰਦਰ ਸਿਰਫ ਤੇ ਸਿਰਫ ਹੁੰਦਾ ਜੀ ਅਸੀਂ ਵਾਹਿਗੁਰੂ ਦੇ ਹੁਕਮ 'ਚ ਜਿਉਣਾ ਤੇ ਜੋ ਅਸੀਂ ਚਾਹੁੰਦੇ ਹਾਂ ਵਾਹਿਗੁਰੂ ਦਾ ਵਿਣ ਬੋਲਿਆ ਸਭ ਕੁਝ ਜਾਣਦਾ, ਉਹ ਸਭ ਕੁਝ ਹੀ ਦੇ ਦਿੰਦਾ ਹੈ। ਜੋ ਮਨ 'ਚ ਹੁੰਦਾ ਹੈ, ਸਾਡੀਆਂ ਲੋੜਾਂ ਹੁੰਦੀਆਂ ਨੇ ਉਹ ਪੂਰੀਆਂ ਕਰ ਦਿੰਦਾ ਹੈ। ਨਹੀਂ ਲక్ష్ਮੀ ਤੋਟ ਨਾ ਆਵੇ, ਖਾਏ ਖਰਚ ਨਾ ਹੁੰਦਾ, ਲੱਖ 84 ਮੇਦਨੀ ਸਭ ਸੇਵ ਕਰਾਂਦਾ। ਪਰ ਇਸ ਦੀ ਸ਼ਰਤ ਹੈ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਇਹ ਸ਼ਰਤ ਹੈ ਕਿ ਜਦੋਂ ਮੈਂ ਤੇਰਾ ਬੰਦਾ ਬਣ ਗਿਆ, ਤੇਰਾ ਬੰਦਾ ਕਿ ਬੰਦੇ ਸੇ ਜੇ ਪਵੇਂ ਵਿੱਚ ਬੰਦੀ ਤੱਕਣ ਕੋ ਦੀਦਾਰ, ਉਸ ਦੇ ਡਿਸਿਪਲਿਨ 'ਚ ਰਹਿਣਾ।
ਔਰ ਸਦਾ ਸੁਹਾਗਣ ਜੇ ਹੁਕਮੈ ਬੁੱਝੈ। ਹੁਣ ਸਾਡੇ ਜਿਹੜਾ ਜਿਸ ਦਾ ਪਤੀ ਜਾਂ ਪਤੀ ਪਤਨੀ ਜਿਹੜੇ ਆਪਸ ਦੇ ਵਿੱਚ ਸਾਲਮ ਨੇ, ਦੋਨੋਂ ਹਯਾਤੀ 'ਚ ਨੇ, ਉਹਨੂੰ ਸੁਹਾਗਣ ਕਿਹਾ ਜਾਂਦਾ। ਔਰ ਇੱਥੇ ਸੁਹਾਗਣ ਉਹ ਰੂਹ ਹੈ ਜਿਹੜੀ ਰੱਬ ਦੇ ਨਾਲ ਜੁੜੀ ਹੋਈ ਹੈ, ਕਿਉਂਕਿ 100 ਤੋਂ ਸ਼ੁਰੂ ਹੋਇਆ ਸੀ, ਗੁਰਮੁਖ ਹੁਕਮ ਮੰਨੇ ਸਹਿ ਕੇਰਾ, ਸ਼ੌ ਪਿਆਰੇ ਦਾ ਹੁਕਮ। ਸੋ ਉਹ ਰੂਹਾਂ ਸੁਹਾਗਣ ਨੇ, ਮਾਨੋ ਉਹਨਾਂ ਦਾ ਮਿਲਾਪ ਆਪਣੇ ਰੱਬ ਦੇ ਨਾਲ ਹੈ, ਜਿਹੜੀਆਂ ਉਹਦੇ ਹੁਕਮ ਦੇ ਵਿੱਚ ਰਹਿੰਦੀਆਂ ਨੇ। ਸਤਿਗੁਰ ਸੇਵੈ ਲਿਵ ਲਾਏ, ਉਹਨਾਂ ਦੀ ਲਿਵ ਵਾਹਿਗੁਰੂ ਦੇ ਨਾਲ ਜੁੜੀ ਹੁੰਦੀ ਹੈ, ਉਹਦੀ ਸੇਵਾ ਨਾਨਕ ਕਿਰਪਾ ਕਰੇ ਜਿਨ ਉੱਪਰ ਤਿਨਾ ਹੁਕਮੇ ਲੈ ਮਿਲਾਏ। ਗੁਰੂ ਸਾਹਿਬ ਕਹਿੰਦੇ ਨੇ ਇਹ ਵੀ ਤਾਂ ਹੀ ਸੰਭਵ ਹੁੰਦਾ ਹੈ ਜੇ ਵਾਹਿਗੁਰੂ ਦੀ ਬਖਸ਼ਿਸ਼ ਹੋਏ, ਕਿਰਪਾ ਹੋਏ, ਤੇ ਵਾਹਿਗੁਰੂ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦੇ। ਦੂਸਰਾ ਸੈੱਟ ਜਿਹੜਾ ਸਾਡੇ ਲੋਕਾਂ ਦਾ, ਸਾਡੇ ਵਰਗਿਆਂ ਦਾ, ਉਹ ਮਨਮੁਖਾਂ ਦਾ, ਕਿ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ, ਬਾਹਰ ਚਿੱਟਵੜੀਆਂ। ਬਾਹਰ ਤੁਸੀਂ ਚਿੱਟੇ ਕੱਪੜੇ ਪਾਏ ਹੋਏ ਨੇ, ਬੜੇ ਬਾਬੇ ਬਣੇ ਹੋਏ ਹੋ, ਸੰਤ ਬਣੇ ਹੋਏ ਹੋ, ਮਿੱਠੀਆਂ ਮਿੱਠੀਆਂ ਗੱਲਾਂ, ਧਰਮੀ, ਲੇਕਿਨ ਮਨੋ ਕਸੁੱਧਾ, ਮਨ ਤੁਹਾਡੇ ਅਸ਼ੁੱਧ ਨੇ, ਕਾਲੇ ਨੇ, ਔਰ ਬਾਹਰ ਤੁਸੀਂ ਬਗਲੇ ਭਗਤ ਬਣੇ ਹੋਏ। ਮਨਮੁਖ ਹੁਕਮ ਨਾ ਬੁੱਝੇ ਬਪੜੀ, ਨਿਤ ਹਉਮੈ ਕਰਮ ਕਮਾਏ, ਵਰਤ ਨੇਮ ਸੁਚ ਸੰਜਮ ਪੂਜਾ, ਪਖੰਡ ਭਰਮ ਨਾ ਜਾਏ, ਅੰਤੋਂ ਕਸੁੱਧ ਮਾਇਆ ਮੋਏ ਬੇਦੇ, ਜੋ ਹਸਤੀ ਛਾਰ ਉਡਾਏ, ਜਿਨ ਉਪਾਏ ਤਿਸੈ ਨਾ ਚੇਤੇ, ਬਿਨ ਚੇਤੇ ਕਿਉਂ ਸੁਖ ਪਾਏ, ਨਾਨਕ ਪ੍ਰਪੰਚ ਕੀਆ ਧੁਰ ਕਰਤੈ, ਪੂਰਬ ਲਿਖਿਆ ਕਮਾਏ। ਕਿ ਜਿਹੜੇ ਮਨਮੁਖ ਨੇ ਉਹ ਉਸ ਦੇ ਹੁਕਮ 'ਚ ਨਹੀਂ ਹੁੰਦੇ, ਉਹ ਤਾਂ ਮਾਇਆ ਦੇ ਜਿਹੜੇ ਸ਼ੈਤਾਨ ਦੀ ਔਲਾਦ ਬਣੇ ਹੁੰਦੇ ਨੇ, ਉਸ ਦੇ ਵਿੱਚ ਫਸੇ ਹੁੰਦੇ ਨੇ। ਔਰ ਉਹ ਜੋ ਵੀ ਕਰਦੇ ਨੇ, ਭਾਵੇਂ ਉਹ ਦਿਖਾਣ ਨੂੰ ਵਰਤ ਵੀ ਰੱਖਣ, ਨੇਮ ਵੀ ਕਰਨ, ਬਾਣੀ ਵੀ ਪੜ੍ਹਨ, ਹਾਜੀ ਵੀ ਬਣ ਜਾਣ, ਕੋਈ ਹੋਰ ਵੀ 5 ਵੇਲੇ ਦੇ ਨਮਾਜ਼ੀ ਵੀ ਹੋਣ, ਲੇਕਿਨ ਕਿਉਂਕਿ ਉਹ ਅੰਡਰ ਦਾ ਸਪੈਲ ਨੇ ਮਾਇਆ ਦੇ, ਇਸ ਲਈ ਨਿਤ ਹਉਮੈ ਜੋ ਕਰ ਰਹੇ ਹੁੰਦੇ ਨੇ, ਉਹਦੇ ਨਾਲ ਉਹਨਾਂ ਦੀ ਹਉਮੈ ਅਹਮ ਹੁਮ ਉਹੀ ਵੱਧ ਰਹੀ ਹੁੰਦੀ ਹੈ। ਵਰਤ ਨੇਮ ਸੁਚ ਸੰਜਮ ਪੂਜਾ, ਪਖੰਡ ਭਰਮ ਨਾ ਜਾਏ, ਕਿਉਂਕਿ ਉਹ ਪਖੰਡ ਕਰ ਰਹੇ ਹੁੰਦੇ ਨੇ, ਇਸ ਲਈ ਉਹਨਾਂ ਦੇ ਅੰਦਰੋਂ ਡਿਊਐਲਿਟੀ ਨਹੀਂ ਜਾਂਦੀ, ਭਰਮ ਨਹੀਂ ਜਾਂਦਾ, ਭੁਲੇਖੇ ਨਹੀਂ ਜਾਂਦੇ, ਉਹਨਾਂ ਦੇ ਅੰਦਰ ਸੁੱਚੀ ਕੋਰੀ ਮੁਹੱਬਤ ਨਹੀਂ ਹੁੰਦੀ, ਜਿਹਨੂੰ ਬਾਬਾ ਫਰੀਦ ਨੇ ਫਰਮਾਇਆ ਸੀ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ, ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ, ਸੇ ਭੋਏ ਭਾਰ ਥੀਏ, ਆਪ ਲਿਏ ਲੜ ਲਾਏ, ਦਰ ਦਰਵੇਸ਼ ਸੇ, ਤੇਨਾ ਧਨ ਜਣੇਂਦੀ ਮਾਓ, ਆਏ ਸਫਲ ਸੇ। ਸੋ ਇਹ ਗੁਰੂ ਸਾਹਿਬ ਨੇ ਫਰਮਾਇਆ ਕਿ ਉਹਨਾਂ ਦੇ ਅੰਦਰ ਪਾਖੰਡ ਔਰ ਭਰਮ ਹੈ, ਮਨਮੁਖ ਨੇ, ਅੰਦਰ ਉਹਨਾਂ ਦਾ ਕਸ਼ੁੱਧ ਹੈ, ਇੰਪਿਓਰ ਹੈ, ਮਾਇਆ ਦੇ ਇੰਪੈਕਟ 'ਚ ਹੈ, ਉਹਦੇ 'ਚ ਫਸੇ ਹੋਏ ਨੇ। ਇਹ ਇਵੇਂ ਹੀ ਨੇ, ਭਾਵੇਂ ਬਾਹਰੋਂ ਵਰਤ ਨੇਮ ਕਰ ਰਹੇ ਹੋਣ, ਜਿਵੇਂ ਹਾਥੀ ਹੈ, ਭਾਵੇਂ ਨਹਾ ਕੇ ਨਿਕਲੇ, ਮੁੜ ਕੇ ਉਹਨੇ ਐ ਖੇਜ ਉਡਾਣੀ ਹੁੰਦੀ ਹੈ। ਉਹੀ ਗੁਰੂ ਸਾਹਿਬ ਨੇ ਕਿਹਾ ਜੋ ਹਸਤੀ ਛਾਰ ਉਡਾਏ, ਕਿ ਜਿਵੇਂ ਹਾਥੀ ਛਾਰ ਸੁਆਹ ਉਡਾਉਂਦਾ, ਜਿਨ ਉਪਾਏ ਤਿਸੈ ਨਾ ਚੇਤੇ, ਬਿਨ ਚੇਤੇ ਕਿਉਂ ਸੁਖ ਪਾਏ। ਕਿ ਬਈ ਅਲਟੀਮੇਟਲੀ ਜਿਸ ਵਾਹਿਗੁਰੂ ਨੇ ਪੈਦਾ ਕੀਤਾ ਜੇ ਉਹਦੇ ਨਾਲ ਪ੍ਰੀਤ ਨਹੀਂ ਹੈ, ਤੇ ਬਾਕੀ ਤਾਂ ਸਾਰੇ ਫਿਰ ਡਰਾਮੇਬਾਜ਼ੀ ਹੈ। ਤਾਂ ਅਖੀਰ ਗੁਰੂ ਸਾਹਿਬ ਨੇ ਫਰਮਾਇਆ, ਨਾਨਕ ਪ੍ਰਪੰਚ ਕੀਆ ਧੁਰ ਕਰਤੇ। ਪ੍ਰਪੰਚ ਹੈ ਜਗਤ ਰਚਨਾ, ਇਹ ਸਾਰਾ ਜਿਹੜਾ ਉਹਨੇ ਪਸਾਰਾ ਕੀਤਾ ਹੋਇਆ, ਇਹ ਅਲਟੀਮੇਟਲੀ ਧੁਰੋਂ ਦਰਗਾਹੋਂ ਨਿਰੰਕਾਰ ਦੇ ਹੁਕਮ ਦੇ ਵਿੱਚ ਸਾਰੀ ਕ੍ਰੀਏਸ਼ਨ ਹੈ। ਪੂਰਬ ਲਿਖਿਆ ਕਮਾਏ, ਕਿ ਬਹੁਤ ਵਾਰ ਈਵਨ ਇਨਸਾਨ ਦੇ ਵੀ ਵਸ 'ਚ ਨਹੀਂ ਹੁੰਦਾ ਕਿ ਉਹ ਕੀ ਕਰ ਰਿਹਾ ਹੈ, ਉਹ ਜੋ ਲਿਖਿਆ ਹੁੰਦਾ ਬਹੁਤ ਵਾਰ, ਕਿਉਂਕਿ ਇਹੀ ਜਦੋਂ ਰੱਬ ਚਾਹੁੰਦਾ ਤੇ ਲਿਖਿਆ ਵੀ ਉਹੀ ਬਦਲ ਦਿੰਦਾ, ਲਿਖਿਆ ਵੀ ਉਹ ਨਹੀਂ ਹੁੰਦਾ, ਪਰ ਉਸ ਦੇ ਲਈ ਘੱਟੋ ਘੱਟ ਤਲਬਗਾਰ ਹੋਣਾ, ਤਾਲਬ ਹੋਣਾ। ਸਿੱਖ ਦਾ ਮਤਲਬ ਹੀ ਇਹ ਹੈ, ਸੀਕਰ ਆਫਟਰ ਦਾ ਟਰੂਥ, ਕਿ ਜਦੋਂ ਅਸੀਂ ਸੱਚਮੁੱਚ ਸਿੱਖ ਬਣ ਜਾਂਦੇ ਹਾਂ, ਸਿੱਖਣ ਦੇ ਲਈ ਰੱਬ ਦੇ ਅੱਗੇ ਆਪਣਾ ਆਪਾ ਰੱਖ ਕੇ ਇਹ ਕਹਿੰਦੇ ਕਿ ਹੇ ਵਾਹਿਗੁਰੂ, ਸਾਨੂੰ ਕੁਛ ਨਹੀਂ ਪਤਾ, ਹਾਂ ਅਪਰਾਧੀ ਗੁਨਾਹਗਾਰ, ਹਾਂ ਬੇਮੁਖ ਮੰਦਾ, ਚੋਰ ਯਾਰ ਜੁਆਰ ਹੋਂ, ਪਰ ਕਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਕੰਦਾ। ਤੇ ਅਖੀਰ 'ਚ ਭਾਈ ਗੁਰਦਾਸ ਨੇ ਕਿਹਾ ਕਿ ਬਖਸ਼ ਮੁਰੀਦਾ ਟਾਡੀਆ ਸਤਿਗੁਰ ਬਖਸ਼ਣ ਦਾ, ਕਿ ਮੈਂ ਤੇਰਾ ਮੁਰੀਦ ਹਾਂ, ਬਖਸ਼ ਲੈ, ਮੈਂ ਤਾਂ ਇਹ ਸਾਰੇ ਔਗਣਾਂ ਵਾਲਾ। ਸੋ ਜਦੋਂ ਤੱਕ ਅਸੀਂ ਇਸ ਲੈਵਲ ਦੇ ਉੱਤੇ ਆਪਣਾ ਆਪਾ ਰੱਬ ਦੇ ਅੱਗੇ ਨਹੀਂ ਰੱਖਦੇ, ਅਸੀਂ ਸਾਰੇ ਮਨਮੁਖਾਂ ਵਾਂਗ ਚੰਗੀ ਚੀਜ਼ ਦਾ ਆਪ ਕ੍ਰੈਡਿਟ
ਔਰ ਬਾਕੀ ਜਿਹੜਾ ਉਹਨੂੰ ਕਹੀ ਜਾਈਏ ਜੀ ਭਾਣਾ ਹੈ, ਜੀ ਤੇ ਫਿਰ ਇਵੇਂ ਨਹੀਂ ਹੁੰਦਾ। ਔਰ ਇਹ ਅਲਟੀਮੇਟਲੀ ਰੱਬ ਦੇ ਅੱਗੇ ਆਪਾਂ ਰੱਖ ਕੇ ਇਹੀ ਕਹਿਣਾ ਬਣਦਾ ਹੈ ਕਿ ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹਮ ਪਾਪੀ ਵੱਡ ਗੁਨਾਹਗਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੀ ਨੇ। ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।